ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 2 ਜੂਨ ਤੇ ਇਤਵਾਰ ਦਾ ਦਿਹਾੜਾ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਜਿਹੜੀਆਂ 5-7 ਗੱਲਾਂ ਤੇ ਅਸੀਂ ਚਾਨਣ ਪਾਉਣਾ ਉਹਨਾਂ 'ਚ ਜਿਹੜੀ ਪਹਿਲੀ ਗੱਲ ਹੈ, ਪਹਿਲੀ ਖਬਰ ਹੈ, ਉੱਤੇ ਚਾਨਣ ਘੱਟ ਤੇ ਹਨੇਰਾ ਬਹੁਤਾ ਪਾਉਣਾ ਪੈਣਾ। ਹੈਰਖ ਦੀ ਗੱਲ ਹੈ, ਤਕਲੀਫ ਦੀ ਗੱਲ ਹੈ, ਬਲਕਿ ਜੇ ਆਖਿਆ ਜਾਏ ਤੇ ਗਲਤ ਨਹੀਂ ਹੋਏਗਾ ਵੀ ਨੈਸ਼ਨਲ ਟ੍ਰੈਜਡੀ ਹੈ। ਹਾਂਜੀ, ਪਾਕਿਸਤਾਨ ਦਾ ਇੱਕ ਮਾਇਆਨਾਜ਼ ਹੀਰੋ ਸ਼ੁਏਬ ਅਖਤਰ, ਸੋਨੇ 'ਚ ਤੋਲਣ ਵਾਲਾ ਹੀਰੋ, ਉਹਨੇ ਆਪਣੇ ਆਪ ਨੂੰ ਆਪ ਕੌੜੀਆਂ ਦੇ ਭਾਅ ਵੇਚ ਛੱਡਿਆ, ਕਬਾੜ ਦੇ ਭਾਅ ਵੇਚ ਛੱਡਿਆ, ਬਲਕਿ ਪੰਜਾਬੀ 'ਚ ਆਖੋ ਵੀ ਲੋਹੇ ਲੈਲਣ ਦੇ ਭਾਅ ਵੇਚ ਛੱਡਿਆ ਤਾਂ ਗਲਤ ਨਹੀਂ ਹੋਏਗਾ। ਸ਼ੁਏਬ ਅਖਤਰ ਉਹ ਮਾਇਆਨਾਜ਼ ਕ੍ਰਿਕਟਰ ਜਿਹਨੇ ਕ੍ਰਿਕਟ ਮੇਰੇ ਹਿਸਾਬ ਨਾਲ ਓਡੀ ਚੰਗੀ ਨਹੀਂ ਖੇਡੀ, ਮੈਂ ਨਹੀਂ ਆਂਦਾ ਵੀ ਮਾੜੀ ਖੇਡੀ, ਪਰ ਓਡੀ ਚੰਗੀ ਨਹੀਂ ਖੇਡੀ ਨੈਸ਼ਨਲ ਲੈਵਲ 'ਤੇ ਜਿੱਡਾ ਪਿਆਰ ਮੁਹੱਬਤ ਉਲਫਤ ਲੋਕਾਂ ਦਾ ਜਿਹੜਾ ਪਾਕਿਸਤਾਨੀਆਂ ਦਾ ਪਿਆਰ ਮੁਹੱਬਤ ਸੀ ਉਹਦੀ ਵੰਡ 'ਚ ਆਇਆ। ਪਾਕਿਸਤਾਨੀਆਂ ਨੇ ਉਹਦੇ ਨਾਲ ਬੇਮਿਸਾਲ ਪਿਆਰ ਮੁਹੱਬਤ ਕੀਤੀ। ਵਜ੍ਹਾ ਕੀ ਸੀ? ਉਹਨੂੰ ਰਾਵਲਪਿੰਡੀ ਐਕਸਪ੍ਰੈਸ ਆਖਿਆ ਗਿਆ, ਜੋਸ਼ੀਲਾ ਸੀ, ਤਗੜਾ ਸੀ, ਸਟੇਡੀਅਮ 'ਚ ਆ ਕੇ ਖਲੋਂਦਾ ਸੀ ਤੇ ਅੱਖ 'ਚ ਅੱਖ ਪਾ ਕੇ ਗੱਲ ਕਰਦਾ ਸੀ, ਦਲੇਰ ਸੀ, ਅਣਖ ਵਾਲਾ ਸੀ, ਛੱਕਾ ਪੈਂਦਾ ਸੀ ਤੇ ਅਗਲੀ ਵਾਰੀ ਹੋਰ ਧੂੜ ਪੱਟ ਕੇ ਜ਼ੋਰ ਲਾਉਂਦਾ ਸੀ ਤੇ ਲੋਕਾਂ ਨੂੰ ਸਵਾਦ ਆਉਂਦਾ ਸੀ ਵੀ ਕੋਈ ਪਹਿਲਵਾਨ ਜਿਹੜਾ ਗਰਾਊਂਡ ਦੇ ਵਿੱਚ ਪੂਰਾ ਜ਼ੋਰ ਮਾਰ ਕੇ ਪੂਰਾ ਆਪਣਾ ਮੁੜਕਾ ਕੱਢ ਕੇ ਪਸੀਨਾ ਕੱਢ ਕੇ ਤੇ ਮੁਲਕ ਕੌਮ ਵਾਸਤੇ ਖੇਡਣ ਡਿਆ ਤੇ ਲੋਕਾਂ ਉਹਨੂੰ ਸਿਰ ਤੇ ਪਾਇਆ। ਜਿਸ ਵੇਲੇ PCB ਪਾਕਿਸਤਾਨ ਕ੍ਰਿਕਟ ਬੋਰਡ ਦਾ ਚੇਅਰਮੈਨ ਰਮੀਜ਼ ਰਾਜਾ ਸਾਹਿਬ ਨੂੰ ਇਮਰਾਨ ਖਾਨ ਸਾਹਿਬ ਨੇ ਬਣਾਇਆ ਤੇ ਉਸ ਵੇਲੇ ਸ਼ੁਏਬ ਅਖਤਰ ਸਾਹਿਬ ਵੀ ਉਹਦੇ ਖੁਆਇਸ਼ਮੰਦ ਸਨ। ਮੇਰੇ ਨਾਲ ਉਹਨਾਂ ਦੀ ਇੱਕ ਮੁਲਾਕਾਤ ਵੀ ਹੋਈ ਸੀ ਖਾਣੇ 'ਤੇ। ਉਹਨਾਂ ਨੇ ਇਸ ਖੁਆਇਸ਼ ਦਾ ਇਜ਼ਹਾਰ ਵੀ ਕੀਤਾ ਸੀ ਜਿਹੜਾ ਕਿ ਉਹਨਾਂ ਦਾ ਬਣਦਾ ਹੈ। ਕੋਈ ਉਹਨਾਂ ਗਲਤ ਇਜ਼ਹਾਰ ਨਹੀਂ ਸੀ ਕੀਤਾ। ਨੈਸ਼ਨਲ ਲੈਵਲ ਦੇ ਪਲੇਅਰ ਨੇ ਉਹ ਔਰ ਬੜੀ ਇੱਜ਼ਤ ਹੈ ਉਹਨਾਂ ਦੀ। ਔਰ ਲੇਕਿਨ ਜ਼ਾਹਿਰ ਹੈ ਇਮਰਾਨ ਖਾਨ ਸਾਹਿਬ ਦਾ ਕ੍ਰਿਕਟ ਨੂੰ ਵੇਖਣ ਦਾ ਇੱਕ ਆਪਣਾ ਅੰਦਾਜ਼ ਹੈ, ਬੰਦਿਆਂ ਨੂੰ ਵੇਖਣ ਦਾ ਇੱਕ ਆਪਣਾ ਅੰਦਾਜ਼ ਹੈ। ਉਹਨਾਂ ਨੇ ਰਮੀਜ਼ ਰਾਜਾ ਸਾਹਿਬ ਨੂੰ ਪਿਕ ਕੀਤਾ ਉਸ ਪੋਜੀਸ਼ਨ ਵਾਸਤੇ ਔਰ ਉਹ ਵੀ ਬਿਹਤਰੀਨ, ਤੁਹਾਨੂੰ ਪਤਾ ਹੈ ਕਿ ਬਹੁਤ ਹੀ ਆਲਾ ਚੁਆਇਸ ਰਹੀ। ਰਮੀਜ਼ ਰਾਜਾ ਸਾਹਿਬ ਨੇ ਬਹੁਤ ਬਿਹਤਰੀਨ ਪਰਫਾਰਮੈਂਸ ਦਿੱਤੀ ਔਰ ਉਹਦੇ ਨਾਲ ਨਾਲ ਤੁਹਾਨੂੰ ਇੱਕ ਟ੍ਰੈਜਡੀ ਚੇਤੇ ਹੋਏਗੀ ਕਿ ਸ਼ੁਏਬ ਅਖਤਰ ਸਾਹਿਬ PTV 'ਤੇ ਸਨ। ਇਹਨਾਂ ਦੀ ਲੜਾਈ ਹੋ ਗਈ ਉੱਥੇ ਡਾਕਟਰ ਨੁਮਾਨ ਦੇ ਨਾਲ। ਇਹਨਾਂ ਨੂੰ PTV ਤੋਂ ਫਾਰਿਗ ਕਰ ਦਿੱਤਾ ਗਿਆ। ਫਿਰ ਉਸ ਵੇਲੇ ਦੇ ਇਨਫੋਰਮੇਸ਼ਨ ਮਿਨਿਸਟਰ ਫਵਾਦ ਚੌਧਰੀ ਸਾਹਿਬ, ਮੈਂ ਵੀ ਲਾਗੇ ਚਾਗੇ ਹੀ ਸਾਂ ਜ਼ਾਹਿਰ ਹੈ ਸਾਰੀ ਉਸ ਗੱਲ ਦੇ ਵਿੱਚ, ਅਤੇ ਇਹਨਾਂ ਦੀ ਫਿਰ ਸੁਲ੍ਹਾ ਕਰਾਈ ਗਈ, ਇਹਨਾਂ ਦੀ ਵਾਪਸੀ ਕੀਤੀ ਗਈ। ਲੜਾਈ ਕਿਉਂ ਹੋਈ ਮੈਂ ਉਸ ਗੱਲ 'ਤੇ ਨਹੀਂ ਜਾਣਦਾ, ਪਰਦੇ ਹੀ ਰਹਿਣ 'ਤੇ ਚੰਗੀ ਗੱਲ ਹੁੰਦੀ ਹੈ। ਨੈਸ਼ਨਲ ਹੀਰੋ ਨੇ ਆਖਰਕਾਰ। ਲੇਕਿਨ ਕੱਲ੍ਹ ਸ਼ੁਏਬ ਅਖਤਰ ਸਾਹਿਬ ਜਿਹੜੀ ਗੱਲ ਕੀਤੀ ਹੈ ਮੇਰੀ ਹਜੇ ਤੱਕ ਸਮਝੋਂ ਬਾਹਰ ਹੈ। ਉਹ ਮੈਂ ਤੁਹਾਨੂੰ ਦੱਸਣਾ ਵੀ ਕਿਉਂ ਸਮਝੋਂ ਬਾਹਰ ਹੈ। ਹੁਣ ਕੋਈ ਤੁਹਾਡੇ 'ਚ 4 ਬੰਦੇ ਆਖਣਗੇ ਵੀ ਤੁਸੀਂ ਗਿੱਲ ਸਾਹਿਬ PTI ਤੋਂ, ਸ਼ੁਏਬ ਅਖਤਰ ਜਾਂ ਨੂਨ ਲੀਗ ਨਾਲ ਬੈਠਾ ਹੈ ਅਤੇ ਤੁਸੀਂ ਇਸ ਵਜ੍ਹਾ ਤੋਂ ਉਹਨਾਂ ਦੇ ਖਿਲਾਫ ਗੱਲ ਕਰ। ਨਹੀਂ, ਇਹ ਨਹੀਂ ਗੱਲ ਹੈਗੀ। ਕਿੰਨੇ ਬੰਦੇ ਨੂਨ ਲੀਗ ਨਾਲ ਬਹਿੰਦੇ ਨੇ। ਵੇਖੋ ਔਰੰਗਜ਼ੇਬ ਸਾਹਿਬ ਵੀ ਬੜੇ ਵੱਡੇ ਬੈਂਕਰ ਸਨ ਔਰ ਸ਼ਰੀਫ ਆਦਮੀ ਨੇ, ਉਹ ਵੀ ਬੈਠੇ। ਤੇ ਮੈਂ ਇੱਕ ਅੱਧੀ ਲਾਈਨ ਦਾ ਤਬਸਰਾ ਕੀਤਾ ਸੀ ਤੇ ਆਖਿਆ ਸੀ ਵੀ ਇਹਨਾਂ ਵੀ ਨਾਮੁਰਾਦ ਹੀ ਹੋਣਾ ਹੈ, ਕਾਮਯਾਬ ਕੋਈ ਨਹੀਂ ਹੋਣਾ, ਕਿਉਂਕਿ ਭੈੜੇ ਪਾਸੇ ਜਾ ਬੈਠੇ ਨੇ। ਇਹਨਾਂ ਦਾ ਗੁਆਂਢ ਭੈੜਾ ਹੈ, ਇਹਨਾਂ ਦਾ ਨੇਬਰਹੁੱਡ ਭੈੜਾ। ਮੀਨ ਜਿਹੜੇ ਲੋਕਾਂ ਦੇ ਨਾਲ ਜਾ ਕੇ ਬਹਿਣ ਡਏ ਨੇ ਉਹਨਾਂ ਦਾ ਕਲਚਰ ਹੀ ਇਸ ਵੇਲੇ ਠੀਕ ਨਹੀਂ, ਤੇ ਇਹਨਾਂ ਤਰੱਕੀ ਕੀ ਕਰਨੀ। ਮੈਂ ਇੰਨੀ ਗੱਲ ਕਰਕੇ ਤੇ ਮੈਂ ਅੱਗੇ ਨਿਕਲ ਗਿਆ ਸਾਂ। ਲੇਕਿਨ ਅੱਜ ਜਿਹੜਾ ਤੁਸੀਂ ਮੇਰੇ ਮੱਥੇ 'ਤੇ ਪਰੇਸ਼ਾਨੀ ਦੇ ਵੱਟ ਵੇਖਦੇ ਹੋ ਜਾਂ ਜਿਹੜੀ ਮੈਨੂੰ ਪਰੇਸ਼ਾਨੀ ਮੇਰੇ ਚਿਹਰੇ 'ਤੇ ਜਾਂ ਆਵਾਜ਼ 'ਚ ਵੇਖਦੇ ਹੋ, ਪਹਿਲਾਂ ਨਹੀਂ ਵੇਖੀ ਹੋਏਗੀ। ਉਹਦੀ ਵਜ੍ਹਾ ਇਹ ਹੈ ਕਿ ਸ਼ੁਏਬ ਅਖਤਰ ਵਰਗਾ ਪਾਕਿਸਤਾਨ ਦਾ ਇੱਕ ਐਸਾ ਨੌਜਵਾਨ ਜਿਹੜਾ ਗੁਰਬਤ ਤੋਂ ਨਿਕਲਿਆ। ਚੇਤੇ ਕਰੋ ਸ਼ੁਏਬ ਅਖਤਰ ਦੀਆਂ ਕਹਾਣੀਆਂ ਜਿਹੜੀਆਂ ਉਹਨੇ ਲੋਕਾਂ ਨੂੰ ਸੁਣਾਈਆਂ ਨੇ। ਇੱਕ ਕਹਾਣੀ ਤੋਂ ਟੈਲੀਵਿਜ਼ਨ 'ਤੇ ਇੰਟਰਵਿਊ 'ਚ ਸੁਣਾਉਂਦੇ ਰਹੇ ਵੀ ਜਿਸ ਵੇਲੇ ਉਹ ਕ੍ਰਿਕਟ ਖੇਡਣੀ ਉਹਨਾਂ ਸ਼ੁਰੂ ਕੀਤੀ ਪ੍ਰੈਕਟਿਸ, ਹਜੇ ਉਹ ਟੀਮਾਂ 'ਚ ਸਿਲੈਕਟ ਨਹੀਂ ਸਨ ਹੋਏ ਅਤੇ ਗੁਰਬਤ ਦੇ ਦਿਨ ਸਨ ਅਤੇ ਗੰਨੇ ਦਾ ਜੂਸ ਨਹੀਂ ਸੀ ਪੀ ਸਕਦੇ ਹੁੰਦੇ ਕਿਉਂਕਿ ਤਾਕਤ ਚਾਹੀਦੀ ਸੀ। ਅਤੇ ਉੱਥੇ ਕੋਈ ਗੰਨੇ ਦਾ ਜੂਸ ਕੱਢਣ ਵਾਲਾ ਸੀ, ਉਹਨੇ ਆਖਿਆ ਵੀ ਉਹ ਫ੍ਰੀ ਦੇ ਵਿੱਚ ਇਹਨਾਂ ਨੂੰ ਜੂਸ ਪਿਆ ਹੁੰਦਾ ਸੀ। ਇਹਨਾਂ ਨੂੰ ਆਖਿਆ ਜਿੱਦਣ ਮੈਂ ਵੱਡਾ ਪਲੇਅਰ ਬਣ ਗਿਆ ਨਾ ਅਤੇ ਮੈਂ ਤੇਰੇ ਸਾਰੇ ਪੈਸੇ ਲਾ ਦੇਣੇ ਨੇ। ਫਿਰ ਸ਼ਾਇਦ ਇਹਨਾਂ ਦੱਸਿਆ ਵੀ ਜਿਸ ਵੇਲੇ ਵੱਡੇ ਪਲੇਅਰ ਬਣੇ ਵਾਪਸ ਜਾ ਕੇ ਉਹਨੂੰ ਲੱਭਦੇ ਰਹੇ ਤਾਂ ਲੱਭਿਆ ਨਹੀਂ ਇਹਨਾਂ ਨੂੰ। ਫਿਰ ਇਹਨਾਂ ਇੱਕ ਹੋਰ ਕਹਾਣੀ ਇੰਡੀਆ 'ਚ ਸੁਣਾਈ ਕਿ ਜਿਸ ਵੇਲੇ ਸਿਲੈਕਸ਼ਨ ਵਾਸਤੇ ਜਾ ਰਹੇ ਸਨ PCB ਅਤੇ ਲਾਹੌਰ ਮਾਲ ਰੋਡ 'ਤੇ ਭੱਜੇ ਹੀ ਜਾ ਰਹੇ ਸਨ ਅਤੇ ਇੱਕ ਟਾਂਗੇ ਵਾਲਾ ਲੰਘਿਆ ਅਤੇ ਉਹਨੂੰ ਇਹਨਾਂ ਨੇ ਆਖਿਆ ਵੀ ਬਈ ਮੈਨੂੰ ਤੂੰ ਨਾਲ ਲੈ ਜਾ ਫ੍ਰੀ 'ਚ, ਮੇਰੇ ਕੋਲ ਕਿਰਾਏ ਦੇ ਪੈਸੇ ਕੋਈ ਨਹੀਂ, ਮੈਂ ਬੜਾ ਵੱਡਾ ਪਲੇਅਰ ਬਣ ਜਾਣਾ, ਜਦੋਂ ਬਣਿਆ ਤਾਂ ਤੇਰੇ ਸਾਰੇ ਪੈਸੇ ਲਾ ਦਿਆਂਗਾ। ਅਤੇ ਫਿਰ ਇਹਨਾਂ ਦੱਸਿਆ ਵੀ ਉਹਨੇ ਉਹ ਫ੍ਰੀ 'ਚ ਟਾਂਗੇ ਵਾਲਾ ਲੈ ਗਿਆ ਅਤੇ ਉਹ ਇਹਨਾਂ ਨੂੰ ਫ੍ਰੀ ਲੈ ਕੇ ਜਾਂਦਾ ਰਿਹਾ ਸ਼ਾਇਦ ਜਿਹੜੇ ਵੀ ਟ੍ਰੇਨਿੰਗ ਦੇ ਸੈਸ਼ਨ ਸਨ, ਅਤੇ ਫਿਰ ਇਹਨਾਂ ਬਾਅਦ 'ਚ ਉਹਦੀ ਮਦਦ ਕੀਤੀ ਹੈ ਜੋ ਵੀ ਕੀਤਾ। ਮਤਲਬ ਕਹਿਣ ਦਾ ਇਹ ਕਿ ਸ਼ੁਏਬ ਅਖਤਰ ਬਾਰ ਇਹ ਗੱਲ ਦੱਸੀ ਕਿ ਮੈਂ ਥੱਲਿਓਂ ਉੱਠ ਕੇ ਉੱਤੇ ਗਿਆ। ਕਿਸ ਦਿਨ ਦੁਬਾਰਾ ਇਸ ਗੱਲ 'ਤੇ ਗੱਲ ਕਰਾਂਗਾ ਵੀ ਅਸੀਂ ਪਾਕਿਸਤਾਨੀ ਅਕਸਰ ਨਾ ਆਉਂਦੇ ਹਾਂ ਮਿਡਲ ਕਲਾਸ ਤੋਂ ਹੈ। ਅਸੀਂ ਸਾਡੀ ਜਿਹੜੀ ਨਾ, ਜਿਵੇਂ ਸਾਡਾ ਹੋਰ ਕਈ ਕੁਛ ਖਰਾਬ ਹੈ, ਸਾਡੀ ਇਹ ਮਿਡਲ ਕਲਾਸ ਦਾ ਪੈਮਾਨਾ ਵੀ ਖਰਾਬ ਹੈ। ਮਿਡਲ ਕਲਾਸ ਅਸਲ 'ਚ ਜਿਨ੍ਹਾਂ ਨੂੰ ਅਸੀਂ ਪਾਕਿਸਤਾਨ 'ਚ ਅਮੀਰ ਲੋਕ ਆਉਂਦੇ ਨਾ, ਪੂਰੀ ਦੁਨੀਆ 'ਚ ਉਹਨਾਂ ਨੂੰ ਮਿਡਲ ਕਲਾਸ ਆਖਿਆ ਜਾਂਦਾ ਹੈ। ਸਾਡੀ ਮਿਡਲ ਕਲਾਸ ਜ਼ਰਾ ਖਰਾਬ ਹੈ।
ਅਸੀਂ ਜਿਹੜੇ ਲੋਅਰ ਮਿਡਲ ਕਲਾਸ ਔਰ ਲੋਅਰ ਕਲਾਸ ਔਰ ਲੋਅਰ ਮਿਡਲ ਕਲਾਸ ਦੇ ਲੋਕੀ ਹੁੰਦੇ ਨੇ ਨਾ, ਉਹਨਾਂ ਨੂੰ ਅਸੀਂ ਮਿਡਲ ਕਲਾਸ ਆਖਦੇ ਨੇ। ਮੈਂ ਇਹਦੇ ਵਿੱਚ ਕਿਸ ਦਿਨ ਫਿਰ ਤਫਸੀਲ ਤੇ ਜਾਵਾਂਗਾ, ਕਿਉਂਕਿ ਅੱਜ ਸ਼ੋਏਬ ਦੀ ਗੱਲ ਕਰਦੇ, ਲੇਕਿਨ ਸਿਰਫ ਛੋਟੀ ਜਿਹੀ ਗੱਲ ਇਹ ਨਹੀਂ ਦੱਸਦੇ ਹਾਂ ਵੀ ਮਿਡਲ ਕਲਾਸ 'ਚ ਉਹ ਬੰਦਾ ਹੁੰਦਾ ਹੈ ਪੂਰੀ ਦੁਨੀਆ 'ਚ ਜਿਹਦੇ ਕੋਲ 1-2 ਗੱਡੀਆਂ ਹੁੰਦੀਆਂ ਨੇ, ਆਪਣਾ ਕੋਈ ਘਰ-ਬਾਰ ਹੁੰਦਾ ਹੈ, ਕੋਈ ਸਾਲ 'ਚ 1-2 ਬਾਹਰ ਦੇ ਸੈਰ ਕਰਦਾ, ਉਹ ਵੀ ਚੰਗੇ ਥਾਵਾਂ 'ਤੇ ਰਹਿ ਕੇ, ਉਹਨੂੰ ਮਿਡਲ ਕਲਾਸ ਆਖਿਆ ਜਾਂਦਾ ਹੈ। ਮਿਡਲ ਕਲਾਸ ਉਹਨੂੰ ਨਹੀਂ ਆਖਿਆ ਜਾਂਦਾ ਜਿਹੜਾ ਮੋਟਰਸਾਈਕਲ ਦੀ ਟੈਂਕੀ ਦਾ ਢੱਕਣ ਖੋਲ੍ਹ ਕੇ ਅਤੇ ਇੰਝ ਕਰਕੇ ਵੇਖਦਾ ਵੀ ਤੇਲ ਪੂਰਾ ਹੈ ਕਿ ਨਹੀਂ ਪੂਰਾ, ਸਮਝਦੇ ਹੋ ਨਾ ਗੱਲ ਨੂੰ, ਅਤੇ ਨਿੱਕੀ ਗੱਡੀ ਦੇ ਵਿੱਚ 6 ਬੰਦੇ ਭਾਈ ਫਿਰਦਾ, ਉਹ ਮਿਡਲ ਕਲਾਸ ਨਹੀਂ, ਉਹ ਲੋਅਰ ਮਿਡਲ ਕਲਾਸ ਹੁੰਦੀ ਹੈ। ਲੇਕਿਨ ਸਾਡਾ ਉਹ ਪੈਮਾਨਾ ਥੋੜ੍ਹਾ ਜਿਹਾ ਖ਼ਰਾਬ ਹੈ, ਦੱਸੋ ਤਾਂ ਗੁੱਸਾ ਕਰਦੇ ਹਾਂ ਅਸੀਂ। ਅਤੇ ਖੈਰ ਮੁਖਤਸਰ ਗੱਲ ਇਹ ਹੈ ਕਿ ਸ਼ੋਏਬ ਅਖਤਰ ਵਰਗਾ ਨੌਜਵਾਨ ਇੱਕ ਲੋਅਰ ਮਿਡਲ ਕਲਾਸ ਤੋਂ ਨਿਕਲਦਾ ਹੈ, ਅਤੇ ਪਾਕਿਸਤਾਨੀ ਆਵਾਮ, ਮੈਂ ਤੁਹਾਨੂੰ ਦੱਸਿਆ ਵੀ ਉਹ ਵਸੀਮ ਅਕਰਮ ਵਰਗੇ ਉਹਨਾਂ ਦੇ ਆંકੜੇ ਨਹੀਂ ਹੈਗੇ ਕ੍ਰਿਕਟ ਦੇ, ਨਾ ਉਹਨਾਂ ਦੇ ਇਮਰਾਨ ਖਾਨ ਵਰਗੇ ਆંકੜੇ ਨੇ, ਲੇਕਿਨ ਜਿਹੜਾ ਉਹਨਾਂ ਨੂੰ ਪਿਆਰ ਮੁਹੱਬਤ ਲੋਕਾਂ ਦਿੱਤਾ, ਉਹ ਆંકੜਿਆਂ ਤੋਂ ਬਹੁਤ ਉੱਤੇ ਦਿੱਤਾ। ਉਹਦੀ ਵਜ੍ਹਾ ਮੈਂ ਦੱਸ ਦਿੱਤੀ ਹੈ ਵੀ ਜੋਸ਼ ਨਾਲ ਖੇਡਦਾ ਸੀ, ਲੋਕਾਂ ਨੂੰ ਜੋਸ਼ੀਲੇ, ਅਥਰੇ ਅਤੇ ਸਿੱਧੀ ਗੱਲ ਕਰਨ ਵਾਲੇ ਬੰਦੇ ਚੰਗੇ ਲੱਗਦੇ ਨੇ। ਹੁਣ ਸ਼ੋਏਬ ਅਖਤਰ ਸਾਹਿਬ ਜਿਹੜੀ ਕੱਲ੍ਹ ਕਾਰ ਕੀਤੀ, ਉਹ ਮੇਰੀ ਸਮਝੋਂ ਬਾਹਰ ਹੈ। ਮੈਂ ਤੁਹਾਨੂੰ ਦੱਸਿਆ ਵੀ PTV 'ਚ ਉਸ ਵੇਲੇ ਡਾਕਟਰ ਨਮਾਨ ਦੇ ਨਾਲ ਜਿਹੜੀ ਇਹਨਾਂ ਦੀ ਲੜਾਈ ਛੜਾਈ ਹੋਈ ਸੀ, ਉਹਦੀ ਵਜ੍ਹਾ ਤੋਂ ਇਹ ਫਾਰਿਗ ਹੋ ਗਏ ਸਨ ਜਾਂ ਹਟ ਗਏ ਸਨ ਉੱਥੋਂ, ਜਾਂ ਇਹਨਾਂ ਅਸਤੀਫਾ ਦੇ ਦਿੱਤਾ ਸੀ ਜਾਂ ਉਹਨਾਂ ਅਸਤੀਫਾ ਲੈ ਦਿੱਤਾ। ਮੈਂ ਇਸ ਗੱਲ ਦੇ ਵਿੱਚ ਨਹੀਂ ਪੈਂਦਾ। ਹੁਣ ਇਹਨਾਂ ਕੋਈ ਐਗਰੀਮੈਂਟ ਕੀਤਾ ਨਵਾਂ, ਉਹ ਮੈਨੂੰ ਪਤਾ ਕਿ ਅਸਲ 'ਤੇ ਪਿੱਛੇ ਚੌਧਰੀ ਨਿਜ਼ਾਮਦੀਨ ਹੈ, ਕਿਉਂਕਿ ਚੌਧਰੀ ਨਿਜ਼ਾਮਦੀਨ ਸਾਹਿਬ ਤਮਾਮ ਕ੍ਰਿਕਟਰ ਹੋਣ, ਉਹਨਾਂ ਨੂੰ ਵੀ ਹੱਥ 'ਚ ਰੱਖਦੇ ਨੇ। ਮਾਇਰਾ ਖਾਨ ਤੋਂ ਲੈ ਕੇ ਤੇ ਜਿੰਨੀਆਂ ਅਦਾਕਾਰਾਂ ਹੁੰਦੀਆਂ ਨੇ, ਤੁਸੀਂ ਵੇਖੋਗੇ ਕਿ ਵੀ ਉਹਨਾਂ ਦੇ TV ਹੈ, ਇਹ ਗ੍ਰੀਨ ਐਂਟਰਟੇਨਮੈਂਟ ਇੱਕ ਤੁਸੀਂ ਵੇਖਦੇ ਹੋਵੇ ਵੀ ਇਹ ਵੀ ਨਿਜ਼ਾਮਦੀਨ ਸਾਹਿਬ ਦਾ ਹੀ ਹੈ ਸਿਸਟਮ ਸਾਰਾ। ਰਿਪੋਰਟਡਲੀ ਆਖਾਂਗਾ ਮੁਬੈਨਾ ਤੌਰ 'ਤੇ, ਕਿਉਂਕਿ ਉਹਨਾਂ ਕਿਹੜਾ ਮੰਨਣਾ ਵੀ ਸਾਡਾ। ਬਹਰਹਾਲ ਇਹ ਕਹਿਣ ਦਾ ਮਤਲਬ ਇਹ ਹੈ ਕਿ ਰਿਪੋਰਟਡਲੀ ਮੈਂ ਇਸੇ ਤੋਂ ਆਖਿਆ ਵੀ ਜੋ ਲੋਕੀ ਦੱਸਣ ਡਏ ਨੇ ਸਾਨੂੰ, ਉਹ ਇਹਨਾਂ ਸਾਰਿਆਂ ਨੂੰ ਹੱਥ 'ਚ ਰੱਖਦੇ ਨੇ, ਕਿਉਂਕਿ ਇਹਨਾਂ ਦੇ ਥਰੂ ਤੁਹਾਡੇ 'ਤੇ ਇਨਫਲੂਐਂਸ ਹੁੰਦਾ ਹੈ ਨਾ, ਤੁਹਾਡੀ ਰਾਏ ਜਿਹੜੀ ਬਦਲੀ ਜਾਂਦੀ ਹੈ। ਤੁਹਾਡੀ ਰਾਏ ਦੇ ਉੱਤੇ ਅਸਰ ਪਾਉਣ ਵਾਸਤੇ ਚੌਧਰੀ ਨਿਜ਼ਾਮਦੀਨ ਹੂ ਜਿਹੜਾ ਹੁੰਦਾ ਹੈ ਨਾ, ਉਹ ਕੋਈ ਐਂਕਰ ਹੋਏ ਵੱਡਾ, ਉਹ ਕੋਈ ਕ੍ਰਿਕਟਰ ਹੋਏ, ਕੋਈ ਕਾਰੋਬਾਰੀ ਹੋਏ, ਸਮਝਦੇ ਹੋ ਨਾ, ਕੋਈ ਗੁਲੂਕਾਰ ਹੋਵੇ, ਕੋਈ ਅਦਾਕਾਰ ਹੋਵੇ, ਉਹ ਸਾਰਿਆਂ ਨੂੰ ਚੌਧਰੀ ਨਿਜ਼ਾਮਦੀਨ ਜਿਹੜੇ ਨਾ ਉਹ ਆਪਣੀ ਬੁੱਕਲ 'ਚ ਰੱਖਦੇ ਨੇ, ਤਾਂ ਕਿ ਜਿਸ ਵੇਲੇ ਲੋੜ ਪਵੇ ਤਾਂ ਉਹਨਾਂ ਨੂੰ ਫਿਰ ਲਾਂਚ ਕਰਤਾ ਜਾਵੇ। ਜਿਸ ਤਰ੍ਹਾਂ ਤੁਸੀਂ ਇੱਕ ਮਾਜ਼ੀ ਦੀ ਫਿਲਮ ਸਟਾਰ ਹੈ, ਸਾਡੀ ਮਾਸੀ ਲੱਗਦੀ ਹੈ ਹੁਣ ਤੇ ਲਾਹੌਰ 'ਚ ਰਹਿੰਦੇ ਨੇ ਇਸ ਵੇਲੇ, ਬਾਜੀ ਤਾਂ ਨਹੀਂ ਮੈਂ ਆਖਾਂਗਾ, ਉਹ ਮਾਸੀ, ਇਸ ਤੋਂ ਵੀ ਉਮਰ ਦਾ ਬੜਾ ਫਰਕ ਹੈ। ਅਤੇ ਉਹਨਾਂ ਨੇ ਵੀ ਪਿਛਲੇ ਦਿਨੋਂ ਬੜੀ ਇੱਕ ਵੀਡੀਓ ਚਾੜੀ ਸੀ ਸ਼ਹਬਾਜ਼ ਸ਼ਰੀਫ ਸਾਹਿਬ ਵਾਸਤੇ, ਉਹ ਵੀ ਚੌਧਰੀ ਨਿਜ਼ਾਮਦੀਨ ਦੇ ਕੋਲੋਂ ਹੀ। ਫਿਰ ਇਹ ਪਾਰਟੀਆਂ 'ਚ ਵੀ ਜਾਂਦੇ ਨੇ ਇਹੋ ਜਿਹੇ ਜਿਹੜੇ, ਮੇਰਾ ਮਤਲਬ ਹੈ ਕਿ ਗੁਲੂਕਾਰ, ਅਦਾਕਾਰ ਜਿਹੜੇ ਆ, ਪਾਰਟੀਆਂ ਹੁੰਦੀਆਂ ਨੇ ਉੱਥੇ, ਫਿਰ ਕੋਈ ਖੰਘ ਦਾ ਸ਼ਰਬਤ ਵੀ ਚੱਲਦਾ ਹੈ, ਹੋਰ ਵੀ ਲੋਕ ਨੱਕ ਨਾਲ ਵੀ ਛਾਵਾਂ ਸੁੰਘ ਸੰਗ ਲੈਂਦੇ ਨੇ, ਅਤੇ ਉੱਥੇ ਵੀ ਇਹ ਫਿਰ ਪੂਰੀ ਨਜ਼ਰ ਰੱਖਦੇ ਨੇ ਵੀ ਕਿੰਨੇ ਕਿਹੜੀ ਕਾਰਵਾਈ ਕੀਤੀ ਹੈ, ਅਤੇ ਉਹ ਫਿਰ ਨਿਜ਼ਾਮਦੀਨ ਸਾਹਿਬ ਨੂੰ ਦੱਸਦੇ ਨੇ ਵੀ ਇੰਨੇ ਇਹ ਕਾਰਵਾਈ ਕੀਤੀ। ਨਿਜ਼ਾਮਦੀਨ ਸਾਹਿਬ ਜਿਹੜੇ ਨਾ, ਉਹ ਜਿਵੇਂ ਰੱਬ ਨੇ ਉਹ ਤੋਬਾ ਨਾਊਜ਼ ਬਿਲਾ ਇੱਥੇ ਫਰਿਸ਼ਤੇ ਬਾਏ ਨਾ ਦੋ, ਉਂਝ ਹੀ ਚੌਧਰੀ ਨਿਜ਼ਾਮਦੀਨ ਸਾਹਿਬ ਨੇ ਵੀ ਇਹ ਸਾਰੇ ਲੋਕ ਜਿਹੜੇ ਨਾ ਉਸੇ ਤਰੀਕੇ ਨਾਲ, ਮੈਂ ਕੋ ਮੇਰੇ 'ਤੇ ਹੁਣ ਫਤਵਾ ਨਾ ਦੇ ਦੇਣਾ, ਮੈਂ ਉਹਨਾਂ ਦੇ ਬਰਾਬਰ ਨਹੀਂ ਇਹਨਾਂ ਨੂੰ ਕਰ ਰਿਹਾ ਲੋਕਾਂ ਨੂੰ, ਲੇਕਿਨ ਦੱਸਣ ਲਈ ਵੀ ਤਰੀਕਾ ਵਾਰਦਾਤ ਉਹੀ ਹੈ ਵੀ ਲੋਕਾਂ ਦੇ ਉੱਤੇ ਹਰ ਵੇਲੇ ਸਰਵੇਲੈਂਸ ਭਾਈ ਹੈ, ਅਤੇ ਬਾਅਦ ਨਿਜ਼ਾਮਦੀਨ ਸਾਹਿਬ ਨੋਟ ਕਰਦੇ ਜਾਂਦੇ ਨੇ, ਅਤੇ ਫਿਰ ਜਦੋਂ ਉਸ ਬੰਦੇ ਕੋਲ ਕੰਮ ਕਰਾਉਣਾ ਉਹਨੂੰ ਦੱਸਦੇ ਨੇ ਵੀ ਚੌਧਰੀ ਸਾਹਿਬ ਫਲਾਣੇ ਥਾਂ ਤੁਸੀਂ ਨੱਕ ਨਾਲ ਫਲਾਨੀ ਸ਼ਾਇਦ ਦਾ ਸੂਟਾ ਲਾਇਆ ਸੀ, ਅਤੇ ਫਲਾਣੇ ਥਾਂ ਖੰਘ ਦਾ ਇੰਨਾ ਸ਼ਰਬਤ ਪੀ ਕੇ ਅਤੇ ਫਿਰ ਤੁਸੀਂ ਉਲਟੀਆਂ ਕੀਤੀਆਂ ਸਨ, ਅਤੇ ਉਹਦੀ ਵੀਡੀਓ ਇਹ ਪਈ ਹੈ। ਬੰਦੇ ਆਪੇ ਸਿੱਧੇ ਹੋ ਕੇ ਫਿਰ ਕੰਮ ਕਰਦੇ ਨੇ, ਅਤੇ ਲੱਗਦਾ ਹੈ ਵੀ ਸ਼ੋਏਬ ਅਖਤਰ ਸਾਹਿਬ ਨਾਲ ਵੀ ਉਹੀ ਕੰਮ ਹੋਇਆ, ਕਿਉਂਕਿ ਇਹ ਹਰਕਤ ਐਡਾ ਵੱਡਾ ਕ੍ਰਿਕਟਰ ਜਿਹਨੂੰ ਲੋਕਾਂ ਐਡੀ ਇੱਜ਼ਤ ਦਿੱਤੀ ਹੋਵੇ, ਉਹ ਡੰਟੋਨਕ ਕਰਕੇ ਬੰਦੇ ਨੂੰ ਵਿਜ਼ਨਰੀ ਆਖੇਗਾ ਬਹਿ ਕੇ, ਪਰ ਡੰਟੋਨਕ ਨੂੰ ਤਾਂ ਮੇਰਾ ਡਰਾਈਵਰ ਨਾ ਵਿਜ਼ਨਰੀ ਆਖੇ, ਅਤੇ ਸ਼ੋਏਬ ਅਖਤਰ ਬਹਿ ਕੇ ਡੰਟੋਨਕ ਵਿਚਾਰ ਨੂੰ ਆਖਣ ਡਿਆ। ਉਹ ਡੰਟੋਨਕ ਵੀ ਸਾਹਮਣੇ ਬੈਠਾ, ਉਹਨੂੰ ਵੀ ਨਹੀਂ ਯਕੀਨ ਆਉਣ ਡਿਆ ਵੀ ਇਹ ਮੈਨੂੰ ਆਖਣ ਡਿਆ ਹੈ, ਉਹ ਵੀ ਸ਼ਰਮਿੰਦਾ ਹੋਣ ਡਿਆ ਵੀ ਫੂਕ ਬਹੁਤੀ ਭਰ ਦਿੱਤੀ ਭਾਈ ਹੋਰਾਂ ਨੇ। ਉਹਨੂੰ ਵੀ ਹੁਣ ਸਮਝ ਨਹੀਂ ਆਉਣ ਡਈ ਵੀ ਨਿਜ਼ਾਮਦੀਨ ਸਾਹਿਬ ਨੇ ਇਹਦੇ ਵਿੱਚ ਬਹੁਤਾ ਭਰ ਕੇ ਭੇਜਤਾ ਬਰੂਦ, ਅਤੇ ਇਹਦਾ ਹੁਣ ਕਰੀਏ ਕੀ। ਉਹ ਸੇਬੇ ਵਾਲਾ ਬੰਬ ਵੇਖਿਆ ਸੀ ਕਦੀ ਵਿਆਹਾਂ ਦੇ ਉੱਤੇ? ਜਿਹੜੇ ਸ਼ਹਿਰਾਂ ਦੇ ਨੇ ਉਹਨਾਂ ਨੂੰ ਕੀ ਪਤਾ ਸੇਬੇ ਵਾਲਾ ਬੰਬ ਕੀ ਹੁੰਦਾ, ਉਹ ਪਹਿਲਾਂ ਸੇਬੇ ਵਾਲਾ ਹੀ ਚੱਲਦਾ ਸੀ ਵਿਆਹਾਂ ਦੇ ਉੱਤੇ, ਜਿਹਨੂੰ ਕਰੈਕਰ ਆਉਂਦੇ ਨੇ, ਵੈਡਿੰਗਸ ਦੇ ਉੱਤੇ ਕਰੈਕਰ ਚੱਲਦੇ ਸਨ, ਫਾਇਰ ਵਰਕਸ ਜਾਂ ਕਰੈਕਰ ਕਹਿੰਦੇ ਨੇ, ਉਹ ਸੇਬੇ ਵਾਲਾ ਬੰਬ ਵੀ ਹੈ। ਉਹ ਸੇਬੇ ਵਾਲਾ ਬੰਬ ਜਿਹੜਾ ਨਾ ਕਈ ਨੱਕ ਮਾੜੇ ਬੰਦੇ ਜ਼ਰਾ ਹੌਲਾ ਲੈ ਲੈਂਦੇ ਸਨ, ਉਹ ਕਈ ਵਾਰੀ ਉਹਨੂੰ ਅੱਗ ਲਾਉਂਦੇ ਹੱਥ 'ਚ ਹੀ ਚੱਲ ਜਾਂਦਾ ਸੀ। ਉਹ ਬਾਬੇ ਚਲਾਉਂਦੇ ਹੁੰਦੇ ਸਨ, ਜਿਹਦੇ ਪੁੱਤਰ ਦਾ ਵਿਆਹ ਜਾਂ ਤਾਇਆ ਜਿਹਦੇ ਭਤੀਏ ਦਾ ਵਿਆਹ, ਉਹ ਚਲਾਉਂਦਾ ਕਈ ਵਾਰ ਆਪਣੀ ਧੋਤੀ 'ਚ ਚਲਾ ਬੈਂਦੇ ਸਨ ਸੇਬੇ ਵਾਲਾ ਬੰਬ, ਅਤੇ ਉਹ ਸਾਰਾ ਹੀ ਸਮਾਨ ਆਪਣਾ ਜਿਹੜਾ ਹੱਥ 'ਚ ਫੜਿਆ ਸਮਾਨ, ਉਹ ਸਾਰਾ ਹੀ ਫਿਰ ਸਾੜ ਸੂੜ ਬਹਿੰਦੇ ਸਨ, ਜਿਹੜਾ ਵੀ ਕੋਈ ਬੈਗ ਸ਼ੈਗ ਫੜਿਆ। ਇੱਕ ਤਾਂ ਤੁਸੀਂ ਦੰਦ ਬੜੇ ਕੱਢਦੇ ਜੇ ਜਦੋਂ ਮੈਂ ਕੋਈ ਗੱਲ ਕਰਨਾ। ਬਹਰਹਾਲ ਕਹਿਣ ਦਾ ਮਤਲਬ ਇਹ ਹੈ ਕਿ ਸ਼ੋਏਬ ਅਖਤਰ ਸਾਹਿਬ ਉਹ ਸੇਬੇ ਵਾਲੇ ਬੰਬ ਹੀ ਨਿਕਲੇ ਨੇ। ਅਸੀਂ ਤਾਂ ਇਹਨਾਂ ਨੂੰ ਪਤਾ ਨਹੀਂ ਕੀ ਸਮਝਦੇ ਸਾਂ। ਇਹਨਾਂ ਕੱਲ੍ਹ ਜਿਹੜਾ ਕੰਮ ਕਰ ਛੜਿਆ, ਜਿਸ ਤਰੀਕੇ ਨਾਲ ਆਪਣੀ ਅਣਖ ਦਾ ਸੌਦਾ ਕੀਤਾ ਹੈ,
ਮੈਂ ਤੁਹਾਨੂੰ ਦੱਸਿਆ ਵੀ ਜਿਸ ਵੇਲੇ ਔਰੰਗਜ਼ੇਬ ਸਾਹਿਬ ਆਏ ਸਨ, ਮੈਂ ਉਦੋਂ ਵੀ ਆਖਿਆ ਸੀ ਵੀ ਇਹ ਦੂਰ ਨਹੀਂ ਜਾਣਾ ਹੈ ਕੰਮ ਇਹਨਾਂ ਦਾ ਬੜਾ ਲੰਮਾ। ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਇਹ ਨਹੀਂ ਹੈ, ਉਹ ਵੀ ਸਿਆਸੀ ਜਮਾਤ ਹੈ, ਕੋਈ ਅੱਲਾ ਮਾਫ ਕਰੇ ਕੋਈ ਹਿੰਦੁਸਤਾਨ ਤੋਂ ਜਾਂ ਕਿਸੇ ਹੋਰ ਮੁਲਕ ਤੋਂ ਕੋਈ ਤੇ ਆਏ ਨਹੀਂ ਬੈਠੇ, ਕੋਈ ਸਾਡੇ ਦੁਸ਼ਮਣ ਤਾਂ ਨਹੀਂ ਹੈਗੇ ਨਾ, ਉਹ ਵੀ ਇੱਥੋਂ ਦੇ ਹੀ ਨੇ। ਲੇਕਿਨ ਇਹਨਾਂ ਜਿਵੇਂ ਲੋਕਾਂ ਦੇ ਘਰਾਂ 'ਚ ਵੜੇ ਨੇ, ਚਾਦਰ ਚਾਰ ਦੀਵਾਰੀ ਪਮਾਲ ਕੀਤੀ ਹੈ, ਜਿਵੇਂ ਸ਼ਹਾਦਤਾਂ ਕੀਤੀਆਂ ਨੇ, ਅਰਸ਼ਦ ਸ਼ਰੀਫ ਹੋਇਆ, ਜ਼ਿਲ੍ਹੇ ਸ਼ਾਹ ਹੋਇਆ, ਫੈਸਲ ਹੋਇਆ, ਜਿਸ ਤਰੀਕੇ ਨਾਲ ਇਹਨਾਂ ਪੂਰੇ ਮੁਲਕ ਦੀ ਤਬਾਹੀ ਕੀਤੀ ਹੈ, ਜਿਹੜੇ ਬੰਦੇ ਇਹਨਾਂ ਦੇ ਨਾਲ ਖਲੋਤੇ ਸਨ ਪਹਿਲਾਂ, ਜਾਂ ਜਿਹੜੇ ਸਾਡੇ ਮੁਖਾਲਿਫ ਸਨ ਸਿਆਸੀ, ਜਾਂ ਇਹਨਾਂ ਨਾਲ ਖਲੋਣਾ ਚਾਹੁੰਦੇ ਸਨ, ਉਹ ਵੀ ਜਿਹੜੇ ਇੱਜ਼ਤਦਾਰ ਲੋਕ ਨੇ ਉਹ ਪਿਛਾਂ ਹੋ ਕੇ ਖਲੋ ਗਏ ਨੇ ਕਿ ਬਈ ਇਹ ਤੁਸੀਂ ਲਾਈਨਾਂ ਕ੍ਰੋਸ ਕਰ ਦਿੱਤੀਆਂ ਨੇ। ਸਿਆਸੀ ਦੁਸ਼ਮਣੀ ਆਪਣੇ ਥਾਂ 'ਤੇ ਸੀ, ਪਰ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਚੁੰਨੀਆਂ 'ਤੇ ਜਿਹੜੇ ਤੁਸੀਂ ਹੱਥ ਪਾਏ ਨੇ, ਇਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਨਹੀਂ ਖਲੋਤੇ। ਇਹਨਾਂ ਦੇ ਵੋਟਰ ਸਪੋਰਟਰ ਸਾਰੇ ਇਹਨਾਂ ਨੂੰ ਛੱਡ ਗਏ ਨੇ। ਉਹਦੀ ਵਜ੍ਹਾ ਹੈ ਵੀ ਲੋਕੀ ਇਹਨਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੇ। ਇੱਕ ਔਰੰਗਜ਼ੇਬ ਸਾਹਿਬ ਨੇ ਜਿਹੜੀ ਹਰਕਤ ਕੀਤੀ ਸੀ, ਉਹ ਵੀ ਤੁਹਾਨੂੰ ਦੱਸਿਆ ਸੀ, ਉਹ ਵੀ ਜ਼ਾਹਿਰ ਹੈ ਚੌਧਰੀ ਨਿਜ਼ਾਮੁਦੀਨ ਦੇ ਕਹਿਣ 'ਤੇ। ਸ਼ੁਏਬ ਅਖਤਰ ਸਾਹਿਬ ਦੀ ਟ੍ਰੈਜਡੀ ਵੀ ਚੌਧਰੀ ਨਿਜ਼ਾਮੁਦੀਨ ਦੇ ਕਹਿਣ 'ਤੇ ਹੋਈ। ਇਹ ਪਹਿਲਾਂ ਸੁਣੋ ਸ਼ੁਏਬ ਅਖਤਰ ਸਾਹਿਬ ਦੀ ਇਹ ਜਿਹੜੀ ਉਹਨਾਂ ਉੱਥੇ ਤਕਰੀਰ ਫਰਮਾਈ ਹੈ, ਅਤੇ ਡੰਟੋਨਕ ਨੂੰ ਵਿਜ਼ਨਰੀ ਆਖਿਆ, ਅਤੇ ਨਾਲ ਉਹਨਾਂ ਆਖਿਆ ਵੀ ਪ੍ਰਾਈਮ ਮਿਨਿਸਟਰ ਵੀ ਗ੍ਰੇਟ ਆਦਮੀ ਹੈ, ਜ਼ਬਰਦਸਤ ਆਦਮੀ, ਸ਼ਬਾਜ਼ ਸ਼ਰੀਫ ਦੀ ਗੱਲ ਕਰਨ ਡਏ। ਅਤੇ ਵਜ੍ਹਾ ਕੀ ਹੋਈ ਹੈ ਵੀ ਚੌਧਰੀ ਨਿਜ਼ਾਮੁਦੀਨ ਨੇ ਪਿੱਛੋਂ ਟੀਕਾ ਠੋਕਿਆ, ਅਤੇ ਠੋਕ ਵੀ ਕਿਤੇ ਪੁੜੇ 'ਤੇ ਦਿੱਤਾ। ਮੈਨੂੰ ਲੱਗਦਾ ਜਿਹੜਾ ਭਾ ਸਾਡਾ ਜਿਹੜਾ ਨਾ, ਉਹ ਬਿਲਕੁਲ ਉਹਨੂੰ ਸਮਝ ਹੀ ਨਹੀਂ ਆਈ ਵੀ ਮੈਂ ਕਰਾਂ ਤੇ ਕੀ ਕਰਾਂ। ਕਿਤੇ ਲੱਗਦਾ ਹੈ ਕਿ ਬਸ ਮੈਂ ਕੀ ਆਖਾਂ ਹੁਣ, ਚਲੋ ਇੱਥੇ ਹੀ ਰੁਕ ਜਾਣਾ, ਕਿਉਂਕਿ ਫਿਰ ਵੀ ਨੈਸ਼ਨਲ ਹੀਰੋ ਨੇ। ਬਹਰਹਾਲ ਜਿਸ ਤਰੀਕੇ ਨਾਲ ਉਹਨਾਂ ਆਪਣੀ, ਇਹ ਪਹਿਲਾਂ ਸ਼ਾਹਿਦ ਅਫਰੀਦੀ ਸਾਹਿਬ ਵੀ ਆਪਣੀ ਇਸੇ ਤਰੀਕੇ ਨਾਲ ਕਰਵਾਈ, ਉਹਨਾਂ ਨੂੰ ਵੀ ਪਤਾ ਨਹੀਂ ਕੋਈ ਜ਼ੋਮ ਹੋ ਗਿਆ ਵੀ ਉਹ ਇਮਰਾਨ ਖਾਨ ਤੋਂ ਵੱਡੇ ਲੀਡਰ ਨੇ। ਸ਼ਾਹਿਦ ਅਫਰੀਦੀ ਸਾਹਿਬ ਵੀ ਕਮਾਲ ਹੀ ਕਰਦੇ ਨੇ, ਜਿਹੜੀ ਕ੍ਰਿਕਟ ਖੇਡੀ ਉਹ ਵੀ ਕਮਾਲ ਹੀ ਸੀ, ਮਤਲਬ ਟੁੱਲਾ ਹੀ ਲਾਉਂਦੇ ਸਨ, ਜੇ ਲੱਗ ਗਿਆ ਤੇ ਲੱਗ ਗਿਆ, ਨਾ ਲੱਗਾ ਤੇ ਨਾ ਲੱਗਾ। ਲੇਕਿਨ ਸ਼ੁਏਬ ਅਖਤਰ ਦੇ ਕੋਲੋਂ ਮੈਨੂੰ ਇਹ ਤਵੱਕੋ ਨਹੀਂ ਸੀ ਹੈਗੀ। ਬਹਰਹਾਲ ਇਹ ਮੈਨੂੰ ਪਤਾ ਸੀ ਕਿ ਉਹ ਨਿਜ਼ਾਮੁਦੀਨ ਦੇ ਬੜੇ ਕਰੀਬ ਨੇ, ਲੇਕਿਨ ਇਹ ਤਵੱਕੋ ਨਹੀਂ ਸੀ ਵੀ ਇੰਜ ਸੌਦਾ ਕਰ ਜਾਣਗੇ। ਆਪਣੀ ਅਣਖ ਦਾ, ਆਪਣੀ ਇੰਟੈਗਰਿਟੀ ਦਾ, ਆਪਣੀ ਕ੍ਰੈਡੀਬਿਲਿਟੀ ਦਾ, ਸਾਰੀ ਉਮਰ ਇੱਕ ਥੱਲਿਓਂ ਲੋਅਰ ਮਿਡਲ ਕਲਾਸ ਤੋਂ ਨਿਕਲ ਕੇ ਬੰਦਾ ਉੱਤੇ ਗਿਆ, ਜਾ ਕੇ ਅਸਮਾਨ ਨਾ ਵੱਜਿਆ, ਪੂਰੀ ਕੌਮ ਨੇ ਸਿਰ 'ਤੇ ਬਾਇਆ, ਅੱਖਾਂ 'ਤੇ ਬਾਇਆ, ਅਤੇ ਉਹ ਆਪਣਾ ਸੌਦਾ ਕਬਾੜ ਦੇ ਭਾਅ ਕਰੇਗਾ। ਇਹ ਸੁਣੋ ਪਹਿਲਾਂ ਗੱਲ ਕੀ ਹੋਈ ਹੈ। We're going to give you a great content, and we have a good panel. We have a great leadership. PM's very happy that you're back. Thank you very much, PM Saab. बहुत शुक्रिया sir आपका. He's a great guy. 80% of the Pakistan watches PTV, and I thoroughly believe with this leadership, with Minister Saab, Ata is a very competent guy, and his vision is very broad. He wants a new content creation for the PTV. He wants to give a new look to the PTV. ਸੁਣ ਲਿਆ ਜੇ। ਮੇਰਾ ਖਿਆਲ ਹੁਣ ਮੈਨੂੰ ਗਾਂ ਤਬਸਰਾ ਕਰਨ ਦੀ ਲੋੜ ਨਹੀਂ ਹੈ, ਮੈਂ ਸਿਰਫ ਇਹਨੂੰ ਨੈਸ਼ਨਲ ਟ੍ਰੈਜਡੀ ਆਖਾਂਗਾ। ਇਹ ਜਿਸ ਵੀ ਭਾ ਆਪਣੇ ਆਪ ਨੂੰ ਵੇਚਿਆ ਸਾਡੇ ਭਰਾ ਨੇ, ਮਾੜਾ ਕੀਤਾ। ਮੈਨੂੰ ਪਹਿਲਾਂ ਕਾਮਰਾਨ ਸ਼ਾਹਿਦ 'ਤੇ ਬੜਾ ਹਿਰਖ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉਹਦੇ ਨਾਲ ਮੈਂ ਮਿਲਿਆ, ਗੱਲਾਂ ਕੀਤੀਆਂ ਨੇ, ਹਕੂਮਤ ਦੇ ਦੌਰਾਨ ਵੀ ਮਿਲਿਆ। ਕਿਤੇ ਨਾ ਕਿਤੇ ਉਹਦੇ ਦਿਲ 'ਚ ਚਾਨਣ ਹੈਗਾ ਕਾਮਰਾਨ ਸ਼ਾਹਿਦ ਦੇ। ਹੁਣ ਪਤਾ ਨਹੀਂ ਕੋਈ ਭੈੜੀ ਵੀਡੀਓ ਉਹਨਾਂ ਦੇ ਹੱਥ ਲੱਗੀ ਹੈ ਜਾਂ ਕੋਈ ਹੋਰ ਰੌਲਾ, ਪਤਾ ਨਹੀਂ, ਮੈਨੂੰ ਨਹੀਂ ਪਤਾ ਇਹ ਕੀ ਗੱਲ ਹੈ। ਪਰ ਜਿਹੜੇ ਪਾਸੇ ਨੂੰ ਉਹ ਤੁਰ ਪਿਆ, ਉਹ ਹੀ ਮੈਨੂੰ ਸ਼ੁਏਬ ਅਖਤਰ ਕਰਦਾ ਨਜ਼ਰ ਆਇਆ। ਇਹ ਹੁਣ ਫੁੱਲਾਂ ਵਰਗੇ ਜਵਾਨ ਨੇ, ਇਸੇ ਧਰਤੀ ਦੇ ਨਾ, ਮਾਵਾਂ ਦੇ ਬੱਚੇ ਨੇ ਇੱਥੋਂ ਦੇ, ਲੇਕਿਨ ਇਹ ਕਿੱਥੇ ਅੱਪੜ ਕੇ ਤੇ ਨਾ ਆਪਣੀ ਇੰਟੈਗਰਿਟੀ ਕਿਵੇਂ ਵੇਚੀ ਹੈ। ਇਹ ਇੱਕ ਹੋਰ ਟ੍ਰੈਜਡੀ ਹੈ, ਮੈਂ ਤੁਹਾਨੂੰ ਦੱਸਾਂ। ਜਿਹੜੇ ਲੋਅਰ ਮਿਡਲ ਕਲਾਸ ਤੋਂ ਉੱਠਦੇ ਨੇ ਨਾ ਬੰਦੇ, ਲੋਅਰ ਕਲਾਸ ਤੋਂ, ਲੋਅਰ ਮਿਡਲ ਕਲਾਸ ਤੋਂ, ਜਿਵੇਂ ਸਾਡੇ ਫਰਕ ਹਬੀਬ ਸਾਹਿਬ ਸਨ, ਅੱਜ ਕੱਲ੍ਹ ਲੈਂਡ ਕਰੂਜ਼ਰ ਅਤੇ ਪਤਾ ਨਹੀਂ ਪ੍ਰਾਡੋ ਅਤੇ ਪਤਾ ਨਹੀਂ ਕਿਹਦੇ ਵਿੱਚ ਫਿਰਦੇ ਨੇ, ਅਤੇ ਲੋਕੀ ਗੱਲਾਂ ਕਰਦੇ ਨੇ ਵੀ ਆਹ ਫੈਕਟਰੀ ਬਣਾ ਲਈ, ਅਤੇ ਆਹ ਬਣਾ ਲਈ, ਅਤੇ ਇੱਥੇ ਮਾਲ ਬਣਾ ਲਿਆ, ਅਤੇ ਉਹ ਬਣਾ ਲਿਆ। ਇਹ ਮਾਜ਼ਰਤ ਦੇ ਨਾਲ ਮੋਟਰਸਾਈਕਲ ਵੀ ਨਹੀਂ ਸੀ ਹੁੰਦੀ ਆਪਣੀ, ਲੇਕਿਨ ਜਿਸ ਵੇਲੇ ਇਮਰਾਨ ਖਾਨ ਦੇ ਨਾਲ ਲੱਗੇ ਅਤੇ ਮਿੱਟੀ ਵੀ ਸੋਨਾ ਹੋਈ, ਉਸ ਵੇਲੇ ਦੋ ਚੁਆਇਸਾਂ ਸਨ। ਇੱਕ ਸਨ ਕਿ ਆਪਣੀ ਔਰ ਆਪਣੇ ਟੱਬਰ ਦੀ ਇੱਜ਼ਤ ਬਣਾਉਂਦੇ ਔਰ ਇਹਨੂੰ ਤਾਂ ਕਰਕੇ ਲੈ ਜਾਂਦੇ ਕੰਮ ਨੂੰ, ਔਰ ਦੂਜਾ ਕਿਉਂਕਿ ਥੱਲਿਓਂ ਬੰਦਾ ਜਿਸ ਵੇਲੇ ਉੱਤੇ ਜਾਂਦਾ ਤਾਂ ਸਭ ਤੋਂ ਬਹੁਤੀ ਲੋੜ ਰੁਪਈਆਂ ਦੀ ਹੁੰਦੀ ਹੈ। ਸਾਡੀ ਸੁਸਾਇਟੀ ਜੋ ਇਹੋ ਜਿਹੀ ਹੈ, ਜਿਸ ਵੇਲੇ ਉਹ ਰੁਪਈਏ ਬਣਾਉਂਦੇ ਨੇ ਅਤੇ ਸ਼ੁਰੂ 'ਚ ਤਾਂ ਕੋਈ ਜਾਣਦਾ ਨਹੀਂ ਹੁੰਦਾ, ਉਸ ਵੇਲੇ ਤਾਂ ਜੋ ਮਰਜ਼ੀ ਕਰਦੇ ਕੁਰਦੇ ਜਾਣ। ਜਿਸ ਵੇਲੇ ਨਾ ਬਣ ਜਾਂਦਾ ਤਾਂ ਫਿਰ ਸਾਰਿਆਂ ਦੀ ਅੱਖ ਮਾਈਕਰੋਸਕੋਪ ਤੁਹਾਡੇ ਉੱਤੇ ਆ ਜਾਂਦੀ ਹੈ। ਕਰਤੂਤਾਂ ਜਿਹੜੀ ਆਦਤ ਪੈ ਜਾਏ, ਉਹ ਤੁਹਾਨੂੰ ਪਤਾ ਆਦਤ ਫਿਰ ਮੌਤ ਹੈ, ਆਦਤਾਂ ਉਹੀ ਜਾਰੀ ਰੱਖਦੇ ਨੇ। ਉਹ ਫਿਰ ਰਿਕਾਰਡ ਕਰਨ ਵਾਲੇ ਜਿਹੜੇ ਨੇ ਉਹ ਕਰਦੇ ਜਾਂਦੇ ਨੇ, ਅਤੇ ਫਿਰ ਜਿਸ ਵੇਲੇ ਮੌਕਾ ਆਉਂਦਾ ਅਗਲੇ ਚੁੱਕ ਕੇ ਮੂੰਹ ਦੇ ਉੱਤੇ ਫਾਈਲ ਮਾਰਦੇ ਨੇ, ਆਉਂਦੇ ਨੇ ਇਹ ਜਵਾਨਾ ਤੇਰੀ ਕਰਤੂਤ ਹੈ। ਉਹ ਜਿਸ ਵੇਲੇ ਬੰਦਾ ਫਾਈਲ ਖੋਲ੍ਹਦਾ ਤਾਂ ਫਾਈਲ ਖੋਲ੍ਹਣ ਤੋਂ ਬਾਅਦ ਬੰਦਾ ਸੋਚਦਾ ਵੀ ਇਮਰਾਨ ਖਾਨ ਤੇ ਦੂਰ ਦੀ ਗੱਲ ਹੈ, ਇਹ ਤਾਂ ਮੇਰਾ ਆਪਣਾ ਆਪ ਕੱਖ ਨਹੀਂ ਰਹਿ ਜਾਣਾ। ਇਮਰਾਨ ਖਾਨ ਨਾਲ ਤਾਂ ਮੈਂ ਰਹਿ ਸਕਣਾ ਕਿ ਨਹੀਂ ਰਹਿ ਸਕਣਾ, ਮੈਂ ਸੁਸਾਇਟੀ 'ਚ ਰਹਿਣ ਜੋਗਾ ਨਹੀਂ ਰਹਿ ਜਾਣਾ ਜੇ ਸਭ ਕੁਝ ਬਾਹਰ ਆ ਗਿਆ। ਅਤੇ ਆ ਜਿਹੜਾ ਇੰਨਾ ਮਾਲ ਮੈਂ ਖਾਧਾ, ਉਹ ਬਾਂਦਰ ਵਾਲੀ ਮਿਸਾਲ ਚੇਤੇ ਕਰੋ ਵੀ ਬਾਂਦਰ ਕੋਈ ਸ਼ੈ ਕੁੱਜੇ 'ਚ ਪਈ ਹੋਵੇ ਅਤੇ ਉਹ ਮੁੱਠ ਭਰ ਬਹਿੰਦਾ ਅਤੇ ਮੁੱਠ ਖੋਲ੍ਹਦਾ ਨਹੀਂ, ਅਤੇ ਕੁੱਜੇ ਦਾ ਮੂੰਹ ਜਿਹੜਾ ਉਹ
ਛੋਟਾ ਹੁੰਦਾ, ਜਾਣ ਕੇ ਰੱਖਦੇ ਨੇ ਬਾਂਦਰ ਫੜਨ ਵਾਸਤੇ। ਅਤੇ ਬਾਂਦਰ ਲਾਲਚ ਦੇ ਵਿੱਚ ਮੁੱਠ ਖੋਲ੍ਹਦਾ ਨਹੀਂ, ਕਿਉਂਕਿ ਮੁੱਠ ਖੋਲ੍ਹੇਗਾ ਤਾਂ ਉਹ ਜਿਹੜੀ ਸ਼ੈ ਪੜੀ, ਦਾਣਾ ਪੜਿਆ ਜਿਹੜਾ, ਫੁੱਲੀਆਂ ਛੁੱਲੀਆਂ ਫੜੀਆਂ, ਜਿਹੜੀ ਵੀ ਸ਼ੈ ਉਹਨਾਂ ਪਾ ਕੇ ਰੱਖੀ ਬਾਂਦਰ ਫੜਨ ਵਾਸਤੇ, ਉਹ ਮੁੱਠ ਖੋਲ੍ਹੇਗਾ ਅਤੇ ਹੱਥ ਕੱਢ ਲਏਗਾ। ਉਹਦੇ ਲਾਲਚ ਨੂੰ ਕਿ ਮੈਂ ਉਹ ਸ਼ਾਇਦ ਛੱਡਣੀ ਨਹੀਂ ਤਾਂ ਮੁੱਠ ਬੰਦ ਰੱਖਦਾ, ਅਤੇ ਉਹ ਆਪ ਫੜਦੇ ਨੇ, ਕਿਉਂਕਿ ਉਹ ਘੜਾ ਜਿਹੜਾ ਹੁੰਦਾ ਭਾਰਾ ਹੁੰਦਾ, ਉਹਦੇ 'ਚ ਵਜ਼ਨ ਪਾਇਆ ਹੁੰਦਾ, ਬਾਂਦਰ ਕੋਲ ਭੱਜਿਆ ਨਹੀਂ ਜਾਂਦਾ। ਇਹ ਜਿਹੜੇ ਲੋਅਰ ਮਿਡਲ ਕਲਾਸ ਤੋਂ ਲੋਕ ਜ਼ਿਆਦਾਤਰ ਗਲਤੀ ਕਰਦੇ ਨੇ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਅਸੀਂ ਵੀ ਲੋਅਰ ਮਿਡਲ ਕਲਾਸ ਤੋਂ ਨਿਕਲ ਕੇ ਆਏ ਹਾਂ। ਸਾਡੇ ਨਾਲ ਹੋਰ ਵੀ ਬੜੇ ਸਾਰੇ ਲੋਕ ਆਏ ਨੇ। ਅੱਲਾ ਦਾ ਕਰਮ ਹੈ, ਕੋਈ ਆਖੇ ਨਾ ਇਹ ਕੰਮ ਵੀ ਰੁਪਈਆ ਖਾਦਾ, ਪੈਸਾ ਖਾਦਾ, ਧੇਲਾ ਖਾਦਾ। ਦੁਸ਼ਮਣ ਵੀ ਆਖੇ, ਚੌਧਰੀ ਨਿਜ਼ਾਮਦੀਨ ਆਖੇ, ਚਲੋ ਕੋਈ ਹੋਰ ਆਖੇ, ਮਤਲਬ ਭੱਜਦਿਆਂ ਨੂੰ ਵਾਹਣ ਇੱਕੋ ਜਿਹਾ ਹੁੰਦਾ। ਆਖੋ, ਹੁਣ ਆਖੋ, 2 ਸਾਲ ਬਾਅਦ ਆਖੋ, 4 ਸਾਲ ਬਾਅਦ ਆਖੋ, ਚਲੋ ਸਬੂਤ ਨਾ ਦਿਓ, ਇਲਜ਼ਾਮ ਹੀ ਲਾ ਛੱਡੋ, ਉਹਦਾ ਵੀ ਜਵਾਬ ਦਿਆਂਗੇ। ਸਬੂਤ ਤੋਂ ਬਗੈਰ ਵੀ ਇਲਜ਼ਾਮ ਲਾਓਗੇ ਨਾ, ਉਹਦਾ ਵੀ ਜਵਾਬ ਦਿਆਂਗੇ। ਲੇਕਿਨ ਜ਼ਿਆਦਾਤਰ ਜਿਹੜੇ ਲੋਅਰ ਮਿਡਲ, ਮੈਂ ਹੁਣ ਇਹ ਨਹੀਂ ਤੁਸੀਂ ਸਮਝ ਲੈਣਾ ਵੀ ਲੋਅਰ ਮਿਡਲ ਕਲਾਸ ਵਾਲੇ ਆ, ਨਵਾਜ਼ ਸ਼ਰੀਫ ਬਣਾਉਣ ਕੋਲ ਥੋੜ੍ਹਾ ਪੈਸਾ ਹੈ, ਉਹਨਾਂ ਕਰਪਸ਼ਨ ਕਰਨ ਵਾਲੀ ਨੇਰ ਕੀਤੀ ਹੈ। ਇਹ ਸਾਰਿਆਂ ਨੂੰ ਆਪਣੀਆਂ ਆਪਣੀਆਂ ਆਦਤਾਂ ਨੇ, ਤਗੜੇ ਵੀ ਕਰਪਸ਼ਨ ਕਰਦੇ ਨੇ ਅਤੇ ਮਾੜੇ ਵੀ। ਇਸ ਵੇਲੇ ਸਿਰਫ ਮੈਂ ਮਾੜਿਆਂ ਦੀ ਗੱਲ ਡਿਸਕਸ ਕਰ ਰਿਹਾ, ਜਿਹੜੇ ਥੱਲਿਓਂ ਨਿਕਲਦੇ ਨੇ, ਉਹ ਫਿਰ ਇੱਕ ਮੌਕੇ 'ਤੇ ਸੋਚਦੇ ਨੇ ਵੀ ਪੈਸਾ ਹੀ ਸਭ ਕੁਝ ਹੈ, ਪੈਸਾ ਹੀ ਰੱਬ ਹੈ, ਉਹਨਾਂ ਆਪਣਾ ਬਣਾ ਲੈਂਦੇ ਨੇ, ਅਤੇ ਫਿਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਕਿੰਨਾ ਕੁ ਗਲਤ ਕੰਮ ਕਰਨਾ ਹੈ। ਅਤੇ ਇਹ ਜੋ ਸ਼ੋਏਬ ਅਖਤਰ ਸਾਹਿਬ ਕੀਤਾ ਹੈ, ਇਹ ਬੜਾ ਭੈੜਾ ਕੰਮ ਕੀਤਾ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਆਰਿਫ ਅਲਵੀ ਸਾਹਿਬ ਦੇ ਬਾਰੇ ਬੜੇ ਇਤਰਾਜ਼ ਸਨ ਲੋਕਾਂ ਨੂੰ, ਸਦਰ ਸਾਹਿਬ ਦੇ ਬਾਰੇ। ਜ਼ਾਹਿਰ ਹੈ ਉਹਨਾਂ ਦਾ ਇੱਕ ਅਹੁਦਾ ਸੀ, ਉਹਦੇ ਵਿੱਚ ਉਹ ਨਪੀ ਤੁਲੀ ਗੱਲ ਕਰਦੇ ਸਨ ਅਤੇ ਕੋਸ਼ਿਸ਼ ਕਰਦੇ ਸਨ ਵੀ ਯਾਰ ਇਹਨਾਂ ਨੂੰ ਇਕੱਠੇ ਬਹਾ ਦਈਏ, ਲੋਕਾਂ ਨੂੰ ਕੋਈ ਸੁਲ੍ਹਾ ਸ਼ੁਲਾ ਕਰਾ ਦਈਏ, ਕੋਈ ਮਾਮਲਾ ਅੱਗੇ ਚੱਲੇ, ਲੇਕਿਨ ਨਹੀਂ ਕਾਮਯਾਬ ਹੋਏ ਉਹ। ਮੈਨੂੰ ਪਤਾ ਇਸ ਗੱਲ ਦਾ, ਉਹਨਾਂ ਬੜੀ ਕੋਸ਼ਿਸ਼ ਕੀਤੀ, NRO ਦੀ ਨਹੀਂ, ਉਹਨਾਂ ਇਹ ਕੋਸ਼ਿਸ਼ ਕੀਤੀ ਵੀ ਸਾਰੇ ਆਈਨ 'ਤੇ ਆ ਜਾਣ ਅਤੇ ਕੰਮ ਸਿੱਧਾ ਹੋਵੇ, ਇਮਰਾਨ ਖਾਨ ਦੇ ਮੈਂਡੇਟ ਨੂੰ ਮੰਨ ਲਿਆ ਜਾਏ। ਮੈਨੂੰ ਇਸ ਗੱਲ ਦਾ ਪਤਾ ਵੀ ਉਹਨਾਂ ਬੜੀ ਕੋਸ਼ਿਸ਼ ਕੀਤੀ, ਲੇਕਿਨ ਨਹੀਂ ਕਾਮਯਾਬ ਹੋ ਸਕੇ। ਹੁਣ ਉਹ ਤਕਰੀਰਾਂ ਕਰ ਰਹੇ ਨੇ ਅੱਜ ਕੱਲ੍ਹ, ਅਤੇ ਉਹਨਾਂ ਵਕੀਲਾਂ ਦੇ ਇੱਕ ਫੰਕਸ਼ਨ 'ਚ ਤਕਰੀਰ ਕੀਤੀ, ਅਤੇ ਮੈਂ ਆਖਾਂਗਾ ਵੀ ਉਹਨਾਂ ਧੋ ਕੇ ਰੱਖ ਛੱਡੇ ਨੇ। ਉਹਨਾਂ ਪੁੱਛਿਆ ਵੀ ਇਹ ਜਿਹੜਾ ਹਮੂਦ ਰਹਿਮਾਨ ਕਮਿਸ਼ਨ ਦੀ ਰਿਪੋਰਟ ਜੇ ਇਮਰਾਨ ਖਾਨ ਨੇ ਟਵੀਟ ਕਰ ਦਿੱਤੀ, ਕਿਹੜਾ ਜੁਰਮ ਕੀਤਾ ਹੈ, ਉਹਦੇ 'ਚ ਕਿਹੜੀ ਐਸੀ ਗੱਲ ਹੈ ਜਿਹੜੀ ਸੱਚ ਨਹੀਂ? ਕਿ ਯਾਹਿਆ ਖਾਨ ਡਿਕਟੇਟਰ ਨਹੀਂ ਸੀ? ਕਿ ਯਾਹਿਆ ਖਾਨ ਨੇ ਮੁਲਕ ਨਹੀਂ ਤੋੜਿਆ? ਕਿ ਯਾਹਿਆ ਖਾਨ ਦੀ ਵਜ੍ਹਾ ਤੋਂ ਇਹ ਸਾਰਾ ਕੁਝ ਨਹੀਂ ਹੋਇਆ? ਯਾਹਿਆ ਖਾਨ ਦਾ ਤਾਂ ਦਿਫਾ ਉਹਦੇ ਘਰ ਵਾਲੇ ਨਹੀਂ ਕਰਦੇ। ਅਤੇ ਇਹ ਸਾਡੇ ਜਿਹੜੇ ਇਸ ਵੇਲੇ ਚੌਧਰੀ ਨੇ ਸਾਰੇ, ਪਤਾ ਨਹੀਂ ਕਿਉਂ ਤੁਰ ਪਏ ਨੇ ਭੈੜੇ ਪਾਸੇ ਨੂੰ। ਯਾਹਿਆ ਖਾਨ ਦਾ ਨਾਂ ਜਿਹੜਾ ਉਹ ਸਾਡੇ ਇਦਾਰਿਆਂ ਵਾਸਤੇ ਵੀ ਨੁਕਸਾਨ ਦਾ ਬਾਇਸ ਹੈ। ਡਿਸਟੈਂਸ ਰੱਖਣਾ ਚਾਹੀਦਾ ਉਹਦੇ ਕੋਲੋਂ ਆਪਣਾ। ਬਹਰਹਾਲ ਸੁਥਰੀ ਗੱਲਬਾਤ ਅਲਵੀ ਸਾਹਿਬ ਨੇ ਕੀਤੀ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਾਂਗੇ ਸ਼ਮਾਲੀ ਕੋਰੀਆ ਤੋਂ। ਸ਼ਮਾਲੀ ਕੋਰੀਆ ਅਤੇ ਜਨੂਬੀ ਕੋਰੀਆ। ਜਨੂਬੀ ਕੋਰੀਆ ਜ਼ਰਾ ਤਗੜਾ ਹੈ, ਅਮੀਰ ਹੈ। ਸ਼ਮਾਲੀ ਕੋਰੀਆ ਜ਼ਰਾ ਮਾੜਾ ਹੈ, ਉਹਦੇ ਚਾਈਨਾ ਨਾਲ ਜ਼ਿਆਦਾ ਤਾਲੁਕਾਤ ਨੇ, ਜਨੂਬੀ ਕੋਰੀਆ ਦੇ ਅਮਰੀਕਾ ਨਾਲ, ਅਤੇ ਦੋਵਾਂ ਦਾ ਟਾਸ ਪਿਆ ਆਪੋ 'ਚ। ਉਹ ਚਾਚੇ ਬਾਬੇ ਦੇ ਹੀ ਨੇ ਇੱਕ ਦੂਜੇ ਦੇ, ਮੀਨ ਕਜ਼ਨ ਹੀ ਨੇ ਇੱਕ ਦੂਜੇ ਦੇ। ਲੇਕਿਨ ਸ਼ਮਾਲੀ ਕੋਰੀਆ ਵਾਲਾ ਪਤਾ ਹੀ ਹੈ ਤੁਹਾਨੂੰ ਵੀ ਆਏ ਦਿਨ ਮਜ਼ਾਇਲ ਸ਼ਜ਼ਾਇਲ ਛੱਡ ਦਿੰਦਾ, ਕਦੀ ਇਹ ਮਜ਼ਾਇਲ ਛੱਡ ਦਿੰਦਾ, ਕਦੀ ਮਤਲਬ ਉਹਨੇ ਵੀ ਲੋਕਾਂ ਨੂੰ ਜਿਹੜਾ ਨਾ ਨੱਕ ਨੂੰ ਧੂਆਂ ਦਿੱਤਾ ਹੈ ਸਾਰਿਆਂ ਦੀ ਨੂੰ, ਮੰਨਦਾ ਮੁੰਦਾ ਕਿਸੇ ਨਹੀਂ ਹੈ। ਹੁਣ ਉਹਨੇ ਨਵਾਂ ਕੰਮ ਕਰ ਛੱਡਿਆ। ਉਹ ਤੁਸੀਂ ਸੁਣਿਆ ਤੁਸੀਂ ਵੀ ਪਾਥੀਆਂ ਭੰਨਿਆ ਵੈਰ ਨਹੀਂ ਜਾਂਦਾ, ਉਹਨੇ ਗੱਲ ਨੂੰ ਰਿਵਰਸ ਕਰ ਦਿੱਤਾ। ਉਹਨੇ ਕਿਹਾ ਜੀ ਜਾਂਦਾ ਹੈ ਵੈਰ, ਕਿਉਂ ਨਹੀਂ ਜਾਂਦਾ? ਉਹਨੇ ਜਨਾਬ ਪਕਾਨੇ, ਹੁਣ ਲੋਕਾਂ ਨੂੰ ਇਹ ਮੇਰਾ ਲਫ਼ਜ਼ ਬੜਾ ਬੁਰਾ ਲੱਗਣਾ, ਚਲੋ ਜੀ ਅੰਗਰੇਜ਼ੀ 'ਚ ਕਹਿ ਦਿੰਦੇ ਬਲੂਨਸ, ਉਰਦੂ 'ਚ ਕਹਿ ਦਿੰਦੇ ਗੁਬਾਰੇ, ਪੰਜਾਬੀ 'ਚ ਆਉਂਦੇ ਨੇ ਪਕਾਨੇ। ਉਹਨੇ ਗੈਸ ਵਾਲੇ, ਪੰਜਾਬੀ 'ਚ ਗੈਸ ਵੀ ਆਖਦੀ ਦਾ ਗੈਸ ਨੂੰ, ਉਹਨੇ ਗੈਸ ਵਾਲੇ ਪਕਾਨੇ ਜਿਹੜੇ ਨਾ ਜੀ, ਉਹਨਾਂ ਦੇ ਥੱਲੇ ਕੂੜਾ ਗੰਦ ਬੰਨ੍ਹ ਕੇ ਨਾ, ਬਿਲਕੁਲ ਗੰਦਾ ਕੂੜਾ ਜਿਹੜਾ ਗੰਦ ਸੀ ਉਹ ਬੰਨ੍ਹ ਕੇ, ਅਤੇ ਉਹਨੇ ਜਿਸ ਵੇਲੇ ਹਵਾ ਚੱਲਦੀ ਹੈ ਨਾ ਸ਼ਮਾਲੀ ਕੋਰੀਆ ਤੋਂ ਜਨੂਬੀ ਵੱਲ ਨੂੰ, ਤੋਂ ਛੱਡ ਦਿੰਦੇ ਨੇ। ਅਤੇ ਉਹ ਕੂੜਾ ਜਾ ਰਿਹਾ ਜਨਾਬ ਧੜਾ ਧੜ, ਕੋਈ 150 ਉਹਨਾਂ ਨੇ ਪਹਿਲੇ ਵੀ ਇੱਕ ਦਿਨ ਛੱਡਿਆ ਸੀ, ਹੁਣ ਕੱਲ੍ਹ ਵੀ। ਅਤੇ ਹੁਣ ਜਨੂਬੀ ਕੋਰੀਆ ਵਾਲਿਆਂ ਨੂੰ ਸਮਝ ਨਹੀਂ ਆਉਂਦੀ ਵੀ ਇਸ ਗੱਲ ਦਾ ਪਰਚਾ ਕਿੱਥੇ ਕਰਾਉਣ, ਇਹਦੀ FIR ਕਿੱਥੇ ਕਰਾਉਣ, ਰਪਟ ਕਿੱਥੇ ਕਰਾਉਣ, ਅਕਵਾਮ ਮੁਤੱਹਿਦਾ ਜਾਣ, ਵਾਪਸ ਹਮਲਾ ਕਰਨ ਤੇ ਕਰਨ ਕੀ? ਹੁਣ ਇਹ ਐਡਾ ਕਿੱਡਾ ਕੁ ਵੱਡਾ ਜੁਰਮ ਹੈ ਵੀ ਕੋਈ ਮਜ਼ਾਇਲ ਤਾਂ ਨਹੀਂ ਮਾਰ ਰਹੇ ਨਾ, ਕੋਈ ਬੰਬ ਤਾਂ ਨਹੀਂ ਮਾਰ ਰਹੇ, ਕੂੜਾ ਹੀ ਸਿੱਟ ਰਹੇ ਨੇ ਨਾ। ਹੁਣ ਅਕਵਾਮ ਮੁਤੱਹਿਦਾ ਜਾਣ ਜੋਗੇ, ਨਾ ਅਮਰੀਕਾ ਉਹਨਾਂ ਦੀ ਸਪੋਰਟ 'ਚ ਕੋਈ ਦੇਣ ਜੋਗਾ, ਅਤੇ ਤੰਗ ਆਏ ਪਏ ਨੇ, ਅਤੇ ਤਰੱਠੇ ਵੀ ਨੇ ਵੀ ਇਹਦੇ ਵਿੱਚ ਕੋਈ ਬੰਬ ਸ਼ੰਬ ਵੀ ਨਾ ਹੋਵੇ ਕੂੜੇ 'ਚ। ਅਤੇ ਜਨੂਬੀ ਕੋਰੀਆ ਨੂੰ ਵਕਤ ਪਿਆ ਵੀ ਇਸ ਕੰਮ ਨੂੰ ਨਜਿੱਠੀਏ ਕਿਵੇਂ। ਅਤੇ ਸ਼ਮਾਲੀ ਕੋਰੀਆ ਵਾਲਾ ਜਿਹੜਾ ਇੱਧਰੋਂ ਕੂੜਾ ਜਿਹੜਾ ਘੱਲੀ ਆਉਂਦਾ, ਇੱਧਰੋਂ ਕੂੜਾ ਜਿਹੜਾ ਘੱਲੀ ਆਉਂਦਾ। ਬਾਕੀ ਤੁਸੀਂ ਸਿਆਣੇ ਜੇ ਇਸ ਗੱਲ ਤੋਂ, ਤੁਹਾਨੂੰ ਕਾਫੀ ਸਾਰੀ ਗੱਲ ਦੀ ਗਾਂ ਸਮਝ ਆ ਗਈ ਹੋਣੀ ਹੈ ਵੀ ਭੈੜੇ ਬੰਦੇ ਦਾ ਇਲਾਜ ਜਿਹੜਾ ਲੋਕ ਕਿਵੇਂ ਕਰਦੇ ਨੇ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਜਿਹੜਾ ਇਮਰਾਨ ਖਾਨ ਸਾਹਿਬ ਦੇ ਟਵਿੱਟਰ ਅਕਾਊਂਟ ਤੋਂ ਟਵੀਟ ਹੋਇਆ ਸੀ, ਉਹਨਾਂ ਆਖਿਆ ਜੀ ਹੁਣ ਇਹਦੇ 'ਤੇ ਗੱਦਾਰੀ ਅਤੇ ਬਗਾਵਤ ਅਤੇ ਫੌਜ ਦੇ ਖਿਲਾਫ ਕੰਮ ਕਰਨ ਦਾ, ਅਤੇ ਇਹ ਕਰਨ ਦਾ ਅਤੇ ਉਹ ਕਰਨ ਦਾ ਪਰਚਾ ਬਣਾਉਣਾ। ਉਹਦੇ ਵਿੱਚ ਉਮਰ ਅਯੂਬ ਖਾਨ ਸਾਹਿਬ ਨੂੰ, ਗੌਹਰ ਖਾਨ ਸਾਹਿਬ ਨੂੰ ਅਤੇ ਰਾਊਫ ਹਸਨ ਸਾਹਿਬ ਨੂੰ ਜਿਹੜਾ ਜੀ ਉਹ ਨੋਟਿਸ ਦੇ ਦਿੱਤੇ ਨੇ, ਔਰ ਸੱਦ ਲਿਆ ਜੀ ਦੱਸੋ ਇਹ ਟਵੀਟ ਕਿਵੇਂ। ਵੀ ਉਹਨਾਂ ਨੂੰ ਕੀ ਪਤਾ ਟਵੀਟ ਕਿਵੇਂ ਹੋਇਆ, ਉਹਨਾਂ ਕੀਤਾ। ਇਮਰਾਨ ਖਾਨ ਦਾ ਜਿਹੜਾ ਟਵਿੱਟਰ ਅਕਾਊਂਟ ਹੈ ਉਹਨਾਂ ਦੇ ਕਬਜ਼ੇ 'ਚ ਹੈ, ਉਹ ਚਲਾਉਂਦੇ, ਉਹਨਾਂ ਨੂੰ ਕੀ ਪਤਾ ਇਸ ਗੱਲ ਦਾ? ਬਈ ਜਿਹਨਾਂ ਨੂੰ ਪਤਾ ਉਹਨਾਂ ਨੂੰ ਪੁੱਛੋ।
ਐਵੇਂ ਹੀ ਮੇਰਾ ਮਤਲਬ ਹੈ ਕਹਿਣ ਦਾ ਵੀ ਡਿਗੇ ਖੋਤੇ ਤੋਂ ਤੇ ਗੁੱਸਾ ਘਮਾਰ, ਤੇ ਮੇਰਾ ਮਤਲਬ ਕਹਿਣ ਦਾ ਵੀ ਕਿਹੜੇ ਪਾਸੇ ਨੂੰ ਤੁਰ ਪਏ ਜੇ। ਬਹਰਹਾਲ ਉਹਨਾਂ ਨੂੰ ਸੱਦਿਆ ਜੀ, ਵੇਖਦੇ ਹਾਂ ਉਹਨਾਂ ਨਾਲ ਕੀ ਗੱਲਬਾਤ ਕਰਦੇ ਨੇ। ਇਸ ਖਬਰ ਦੇ ਉੱਤੇ ਨਜ਼ਰ ਰੱਖਾਂਗੇ, ਤੁਹਾਨੂੰ ਦੱਸਦੇ ਰਵਾਂਗੇ। ਅੱਛਾ ਜੀ, ਆਖਰੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਨਾ, ਉਹ ਤੁਹਾਨੂੰ ਪਤਾ ਹੈ ਕਿ ਜਿਹੜਾ ਅਹਿਮਦ ਫਰਾਦ ਜਿਹੜਾ ਸ਼ਾਇਰ ਤੇ ਸਹਾਫੀ ਅਗਵਾ ਕੀਤਾ ਸੀ ਸਾਡੀਆਂ ਏਜੰਸੀਆਂ ਨੇ, ਤੇ ਜਸਟਿਸ ਮੋਹਸਨ ਅਖਤਰ ਕਿਆਨੀ ਸਾਹਿਬ ਉਹਨੂੰ ਛੁਡਾਉਣ ਦੀ ਕੋਸ਼ਿਸ਼ ਕਰਦੇ ਰਹੇ। ਉਹਦੇ ਕੇਸ ਦੇ ਵਿੱਚ ਹਿੰਦੁਸਤਾਨ ਵਾਲਿਆਂ ਨੇ ਕੋਈ ਕੰਮਕਾਰ ਕੀਤੇ ਨੇ ਥੋੜ੍ਹੇ ਜਿਹੇ। ਉਹ ਹੁਣ ਅੱਜ ਵੀਲੌਗ ਲੰਮਾ ਹੋ ਗਿਆ, ਇਹਦੇ 'ਤੇ ਮੈਂ ਤਫਸੀਲੀ ਗੱਲ ਕਰਾਂਗਾ, ਅਗਲੇ ਵੀਲੌਗ 'ਚ ਕਰਾਂਗਾ, ਕਿਉਂਕਿ ਵੀਲੌਗ ਹੋ ਗਿਆ ਲੰਮਾ। ਉਹਦੀ ਮੈਂ ਰਿਪੋਰਟ ਪੂਰੀ ਦਿਖਾਉਣੀ ਅਗਲੇ ਵੀਲੌਗ 'ਚ ਵਿਖਾਵਾਂਗਾ ਵੀ ਜਿਹੜੇ ਸ਼ੁਗਲ ਕਰਦੇ ਸਨ ਨਾ ਅਦਾਲਤ ਦੇ ਵਿੱਚ ਸਾਡੀਆਂ ਏਜੰਸੀਆਂ ਵਾਲੇ, ਉਹ ਹੁਣ ਹਿੰਦੁਸਤਾਨ ਦੇ ਮੀਡੀਆ ਨੇ ਚੁੱਕ ਲਿਆ ਸਾਰਾ ਕੰਮ, ਤੇ ਉਹ ਤੁਹਾਨੂੰ ਵਿਖਾਵਾਂਗੇ ਵੀ ਉੱਥੇ ਗੱਲ ਕੀ ਹੋਣ ਡਈ ਹੈ। ਵੀਲੌਗ ਹੋ ਗਿਆ ਲੰਮਾ, ਇਸ ਲਈ ਮੈਨੂੰ ਦਿਓ ਇਜਾਜ਼ਤ। ਤੇ ਰੱਬ ਰਾਖਾ।